कितना टाइम भाई लगे चलिए साउंड देख साउंड होगा साउंड देख लो ये इधर आ भी ये साउंड पे आ रहे भाई हेडफोन लाओ तो करता हूँ नहीं ऑन ਤੁਸੀਂ ਉਹ ਅਨਲਿਸਟਡ ਆ ਮਤਲਬ ਫਿਰ ਵੀ ਤੁਸੀਂ ਜਾ ਕੇ ਨਾ YouTube ਤੇ ਤੁਹਾਨੂੰ ਵੀਡੀਓ ਦਿਖ ਜੂਗੀ ਇੱਧਰ ਉੱਧਰ ਮਤਲਬ ਕਿ ਜਦੋਂ ਤੁਸੀਂ ਅੰਦਰ ਜਾਓਗੇ ਵਿੰਡੋਜ਼ ਦੀ ਵੀ ਮਤਲਬ YouTube ਮੈਨੂੰ ਦਿਖ ਸਕਦੀ ਹੈ ਕਿ ਨਹੀਂ ये तो नहीं स्कूल पढ़ी है चल ठीक है आवाज नहीं आवाज आई नहीं आ गया भाई लाइव आगे आवाज तो आवाज सारी होगी हेलो 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 आ रही हाँ जी हेलो या हम तेरे रेंज कितना होगा बोलना सिद्धा जा रहा है प्राइवेट ही है ना ओके भाई हेलो हेलो कुछ बोल हेलो चेक 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 आ रही है थोड़ा डिले हो रहा है आ रही है हाँ डिले तो आ गई तो थोड़ी भी आ गई हाँ तो उधर वो स्कैन करके भी चलो फिर दूसरा कैमरा ले आओ तार लो एक तार ला लेंगे आ जाओ पहले वो तार वाली से चंगा लगेगा जब जितने मुक्त ये छुट जाता ना बैटरी बस ਵੱਡੀ ਐਚਡੀ ਐ ਕਰ ਰਵੀ ਇਹਨੂੰ ਕੈਮਰਾ ਲੈ ਕੇ ਜਾਓ ਉਧਰ ਦੂਜੇ ਪਾਸੇ पानी में लेके हौली हौली कैंटा कर उसको ला पावा मैं ला लूंगा मैं तो यूज करता रहता हाँ हाँ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਈ ਗੁਰੂ ਪਿਆਰੀ ਸਾਧ ਸੰਗਤ ਜੀ ਵਿਦੇਸ਼ੀ ਨਿਵਾਸੀਆਂ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਸਾਰੀਆਂ ਸੰਗਤਾਂ ਨੂੰ ਸਾਡੇ ਵਿਦੇਸ਼ੀ ਨਿਵਾਸੀਆਂ ਵੱਲੋਂ ਜੀ ਆਇਆਂ ਨੂੰ ਜੀ, ਜਿਹੜੇ ਕਿ ਆਪਣੇ ਸਮੇਂ ਵਿੱਚੋਂ ਆਪਣਾ ਸਮਾਂ ਕੱਢ ਕੇ ਟੂਰਨਾਮੈਂਟ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਪਿਛਲੇ ਸਾਲਾਂ ਦੀ ਤਰ੍ਹਾਂ ਸਾਡਾ ਪੂਰਾ ਸਹਿਯੋਗ ਦੇਵਾਂਗੇ ਜੀ। ਅਤੇ ਇੱਕ ਛੋਟੀ ਜਿਹੀ ਬੇਨਤੀ ਹੈ ਜੀ, ਆਪਣੀਆਂ ਕਾਰਾਂ ਜਿਹੜੀਆਂ ਉਹ 5 ਮਿੰਟ ਪਹਿਲਾਂ ਦੀ ਅਨਾਊਂਸਮੈਂਟ ਹੋਈ ਸੀ ਕਿ ਉਹ ਰੌਂਗ ਸਪੋਟ 'ਤੇ ਖੜੀਆਂ ਠੀਕ ਆ ਹਨ। ਜਿਹੜੀ ਆਪਣੇ ਬੱਸ ਸਟਾਪ ਹੈ ਜਿਹੜਾ ਕਿ ਆਪਣਾ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਨੂੰ ਲੈ ਕੇ ਬੱਸ ਸਰਵਿਸ ਇੱਥੋਂ ਤੱਕ ਆਉਣੀ ਚਾਹੀਦੀ ਸੀ, ਉਹਦੇ ਵਿੱਚ ਵਿਘਨ ਪੈ ਰਿਹਾ। ਉਹ ਟਰੱਕ ਆ ਜੀ, ਇੱਕ ਕਾਰ ਹੈ, ਟਰੱਕ ਦਾ ਨੰਬਰ ਹੈਗਾ 1WY XX 1WY XX। ਦੋ ਸ਼ਹਿਰੇ ਨੰਬਰ ਪਲੇਟ ਆ ਜੀ, ਛੋਟਾ ਟਰੱਕ ਹੈ। ਅਤੇ
ਭਾਈ। ਆਹ ਦੇਖੋ ਭਾਈ ਇਹਦਾ ਆ ਰਿਹਾ, ਇਹ ਜਿਹੜਾ ਸਾਊਂਡ ਇਸੇ ਕੈਮਰੇ ਦਾ ਹੀ ਸਾਊਂਡ ਮਤਲਬ ਕਿ ਤੁਸੀਂ ਪਿਕ ਕਰੋਗੇ। ਇੱਕ ਕੈਮਰਾ ਨੰਬਰ 1 ਹੈ, ਮੈਂ ਤੁਹਾਨੂੰ ਮਤਲਬ ਇਹਦਾ ਸਾਊਂਡ ਤਾਂ ਚੱਕ ਰਿਹਾ ਇਹ ਆਪਣਾ। ਆਹ ਹੁਣ ਤੁਹਾਨੂੰ ਜੋ ਮੈਂ ਬੋਲ ਰਿਹਾ ਇਹ ਸਹੀ ਆ ਰਹੀ ਆਵਾਜ਼ ਇਹਦੀ, ਇਹ ਕਲੀਅਰ ਆ ਰਹੀ ਹੈ ਕਿਉਂਕਿ ਹੁਣ ਮੈਂ ਕੈਮਰੇ ਕੋਲ ਖੜਾ ਜੀ। ਹੈਲੋ ਹੈਲੋ ਹੈਲੋ, ਆ ਰਹੀ ਹੈ ਜੀ? ਹੈਲੋ ਹੈਲੋ ਭਾਜੀ। हेलो चेक चेक चेक। हेलो चेक 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 चेक। हेलो 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 चेक 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 चेक। कॉल कर दो। हेलो हाँ हाँ बोलता रहेगा। हेलो हेलो चेक 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 चेक। अच्छा अच्छा हाँ जी आओ गला कर लेते हैं। हाँ ठीक है हाँ वधिया वधिया ठीक है। होर किदा ठीक है तू? बस ठीक है होर करी जाने है ना। ठीक है वधिया चलदा है ना। ठीक है अपने बैनर बूनर लाते फिर। ओके अच्छा ठीक है ओके। हाँ क्या अच्छा ओके अच्छा ठीक है हाँ जी लाइव चल रहे हैं और लाइव इंडिया के सारे वर्ल्ड भी चल रहे हैं। हाँ सारे वर्ल्ड ਦੇ ਵਿੱਚ ਹੋਰ ਸਾਰੇ ਦੇਖੋਗੇ ਸਾਨੂੰ ਦੇਖੋਗੇ ਅਸੀਂ ਸਾਰਿਆਂ ਨੂੰ ਦਿਖਾਵਾਂਗੇ ਆਸਟ੍ਰੇਲੀਆ ਵਾਲਿਆਂ ਨੂੰ ਸਾਰੇ ਪਾਸੇ ਦਿਖਾਵਾਂਗੇ। ਹੋਰ
ਸਾਰਿਆਂ ਨੂੰ ਸਪਰੈਡ ਕਰ ਦਿਓ। ਸਾਊਂਡ ਆ ਗਿਆ। ਹੋਰ ਆਪਣੇ ਦੂਜਾ ਹੋਰ ਠੀਕ ਆ। ਪਰ ਟਿਕਟ ਕਰ ਰਹੇ ਆ, ਘੁੰਮ ਰਿਹਾ ਆਲੇ ਦੁਆਲਾ ਦੇਖ ਰਿਹਾ। ਠੀਕ ਠੀਕ ਹੈ ਠੀਕ। ਇਹਨਾਂ ਮਾਈਕ ਲਾਉਣਾ ਪਊਗਾ ਫਿਰ। ਜਾਂ ਫਿਰ ਮਾਈਕ ਦੇ ਨਾਲ ਲਾ ਲਓ ਇੱਕ ਹੋਰ। ਕੀ ਲੈ ਕੇ ਆਉਣਾ? ਉਹ ਇੱਥੋਂ ਦੀ ਬਾਹਰ ਨਿਕਲ ਜਾ ਆਪਣੇ ਸਾਈਡ ਤੋਂ। ਨਹੀਂ ਉੱਧਰ ਨਾਲ ਦੀ ਉੱਥੇ ਲੋਕ ਲਾਤਾ। ਇੱਧਰ ਹੀ ਆਇਆ ਲੈਫਟ ਮੋੜ ਦੀ ਨਿਕਲ ਕੇ। ਹਾਂ ਚੱਲ ਜਾ ਅੱਗੇ ਨੂੰ ਮੋੜ ਦੀ ਨਿਕਲ ਕੇ ਜਿੱਧਰ ਚੱਲ ਜਾ ਅੱਗੇ ਨੂੰ, ਜਿੱਧਰ ਦੀ ਆਪਾਂ ਬੜੇ ਸੀਗੇ ਕੁਰਸੀਆਂ ਦੇ ਆਪੋਜ਼ਿਟ ਦੂਜੇ ਪਾਸੇ ਨੂੰ ਚੱਲ ਜਾ। ਤਾਂ ਉਹ ਬਾਹਰ ਦੀ ਹੈਗਾ ਉੱਥੇ ਬਾਹਰ ਨੂੰ। ਉੱਧਰ ਉਹ ਰਸਤਾ ਬਣਾਇਆ ਹੋਇਆ, ਸਿਕਿਉਰਟੀ ਵਾਲੇ ਖੜੇ ਆ ਉੱਥੇ। ਹਾਂ ਉੱਧਰ ਹੀ ਚੱਲ ਜਾ। ਇੱਥੋਂ ਹੀ ਚੱਲ ਜਾ। ਪਾਣੀ ਉਹ ਮੈਂ ਕਮੇਟੀ ਨੂੰ ਕਿਹਾ ਉਹ ਦੇ ਜਾਣਾ ਉਹਨੂੰ। ਹਾਂ ਹਾਂ ਉਹਦਾ ਨਹੀਂ ਉਹਨੂੰ ਮੈਂ ਕਿਹਾ 2-3 ਬੋਤਲਾਂ ਦੇ ਕੇ ਜਾ ਉੱਥੇ ਦੇ ਕੇ ਜਾਊਗੀ ਉਹ ਲਿਆ ਕੇ। ਜਾਂ ਤੂੰ ਵੀ ਜੇ ਫੜ ਕੇ ਜਾਣਾ ਫੜ ਕੇ ਲੈ ਆਈ। ਹਾਂ ਟੈਂਟ ਦਾ ਪੂਰਾ। ਇਹ ਮੌਸਮ ਬਹੁਤ ਵਧੀਆ ਰਵੀ ਜੀ ਅੱਜ। ਹਾਂ ਸਹੀ ਗੱਲ। ਸਾਵਾ ਹਟ ਗਈ ਆ। ਸਹੀ ਗੱਲ ਸਹੀ। ਸਹੀ ਗੱਲ ਆ। ਗੱਡੀ ਦੇ ਵਿੱਚ ਸਾਰੇ ਯਾਰ ਪਾਉਣਾ। ਹੋਇਆ ਨਹੀਂ ਹੈਗਾ। ਚੱਲ ਠੀਕ ਹੈ। मिल गया पानी।
ਬੰਦ ਕਰਕੇ ਲਿਆ ਆਪਣੇ ਮੀਟਿੰਗ ਮੇਰੀ ਗਈ ਸੀ ਪਤਾ ਨਹੀਂ ਆਈ ਕਿ ਨਹੀਂ ਹੋਰ ਅੱਗੇ ਜਾ ਕੇ ਦੇਖ ਲੈ ਨਹੀਂ ਤਾਂ मौसम बड़ा वधिया अज हाँ ठीक है हाँ जी हाँ जी हाँ जी ठीक 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 हो भी तो सही अगे पिछे होके देख लगते जाओ तो पिछले पासे देखना वो पिछले टेंटा के पिछले पासे देख उत्थे वो जिथे जिथे ट्रक जिथे आप पहला सवेरे गड्डी लगे लाने देखे ना उत्थे देख जरा उत्थे पई सी हाँ सवेरे हाँ जिथे जिथे पहला नहीं आप अगे चल गए थे जिथे कहते ट्रक निकलना आए कहते थे वो ट्रक के लागे जनरेटर जिथे उत्थे देख उत्थे बोतल शायद हो गई उत्थे अच्छा उत्थे लाउन लगे थे कल ओके आहो यार कोई गल मैं थोड़ा देखदा उत्थे बंदे भेजते हैं कोई गल नहीं हाँ ठीक है ओके हेलो हाँ जी वाहिगुरू जी का खालसा वाहिगुरू जी की फतेह श्री गुरु सिंह सभा गुरुद्वारा साहिब वालों ਅਤੇ ਗ੍ਰਿਫਤ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਸ਼ਹੀਦੀ ਜੋੜ ਮੇਲਾ ਜਿੰਤੀ ਆਰੰਭਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਰਦਾਸ ਨਾਲ ਆਰੰਭ ਹੋ ਚੁੱਕੀ ਹੈ। ਇਸ ਵਕਤ
ਸਾਹਿਬ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸ ਮੱਲ ਅਖਾੜੇ ਅਤੇ ਖੇਡ ਮੇਲਿਆਂ ਦਾ ਆਰੰਭ ਕੀਤਾ ਹੈ। ਉੱਥੇ ਅਸੀਂ ਆਪਣੇ ਇਤਿਹਾਸ ਦੇ ਨਾਲ ਵੀ ਜੁੜਨਾ ਹੈ ਜੋ ਮੌਜੂਦਾ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਇਹ 2 ਰੋਜ਼ਾ ਖੇਡ ਮੇਲਾ ਬੜੀ ਸ਼ਾਨ ਸ਼ੌਕਤ ਨਾਲ ਆਰੰਭ ਹੋ ਗਿਆ ਹੈ। ਸਰਦਾਰ ਸੁਖਦੇਵ ਸਿੰਘ ਜੀ ਬਰਾੜ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਸਾਰੀਆਂ ਸਿੱਖ ਸੰਗਤਾਂ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੇਂਜ ਕਰਨਾ ਬਣਾ ਸੁਣੀ ਆਵਾਜ਼ ਤੰਦ ਲਾਲਾ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਸ਼ਪਾਲ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਖੇਡਾਂ ਦੇ ਮੈਦਾਨ ਦੇ ਵਿੱਚ। ਨਹੀਂ ਯਾਰ, ਇੱਕ ਮਿੰਟ ਨਾਲ ਠਹਿਰ ਕੇ ਆਉਣਾ। ਹਾਂਜੀ, ਆਪਾਂ ਗੱਲ ਕਰ ਰਹੇ ਸੀ ਕਿ ਅਸੀਂ ਪਹੁੰਚ ਚੁੱਕੇ ਹਾਂ ਖੇਡਾਂ ਦੇ ਮੈਦਾਨ ਦੇ ਵਿੱਚ, ਜਿੱਥੇ ਕਿ 26ਵਾਂ ਸ਼ਹੀਦੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਬਹੁਤ ਸਾਰੀਆਂ ਸੰਗਤਾਂ ਪਹੁੰਚ ਚੁੱਕੀਆਂ ਨੇ, ਕੁਝ ਅਜੇ ਆਉਣ ਵਾਲੀਆਂ ਨੇ। ਬਹੁਤ ਜਲਦੀ ਤੁਹਾਨੂੰ ਅਸੀਂ ਖੇਡਾਂ ਦਾ ਪ੍ਰਦਰਸ਼ਨ ਲਾਈਵ ਕਰਕੇ ਦਿਖਾਵਾਂਗੇ। ਥੋੜਾ ਡਿਲੇ ਸੀਗਾ 10-15 ਮਿੰਟ। ਠੀਕ ਹੈ, ਚੱਲੂਗਾ। ਇਹ ਲੈ ਆ ਉਧਰ ਚੱਕ ਲਿਆ नहीं उधर 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 एक साइड तो यहाँ आहो ਗੱਲ ਨਹੀਂ ਜੀ, ਵਧੀਆ ਠੀਕ ਠਾਕ ਠੀਕ ਹੈ ਜੀ, ਵਧੀਆ ਵਧੀਆ। ਹੋਰ ਤੱਕ ਦੋ ਫੱਟ ਉੱਥੇ ਥੋੜਾ ਖੜਾ। ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਆ ਵੀ ਭਾਈ, ਉਹੀ ਕਹਿੰਦੇ ਕਿ ਇਹ ਕੈਮਰਾ ਉੱਥੇ ਹੀ ਰਹਿਣਾ। ਨਾ ਨਾ ਨਾ, ਇੱਥੇ ਹੁਣ ਲੱਗਣਾ ਕੈਮਰਾ ਹੈ। ਇਹਨੂੰ ਹੁਣ ਉੱਚਾ ਕਰਨਾ, ਹੈਲੋ ਮਾਲਾ ਵੀ ਉੱਚਾ ਕਰਨਾ ਕਿ ਤੁਹਾਨੂੰ ਦਿਸਣਾ ਨਹੀਂ। ਹਾਂ, ਹਾਂਜੀ, ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਲਾ ਨਹੀਂ ਸਰਵ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਥੱਲੇ ਕਿ ਇਸ ਵਕਤ ਉਹ ਕਰਦੇ ਥੱਲੇ, ਕੋਈ ਨਹੀਂ, ਆਪਾਂ ਪਾਲਾ ਨਹੀਂ ਥੱਲੇ ਕਰਨਾ। ਟੂਰਨਾਮੈਂਟ ਦੀ ਆਰੰਭਤਾ ਜਿਹੜੀ ਆਪਣੇ ਅਰਦਾਸ ਨਾਲ ਹੋ ਚੁੱਕੀ ਹੈ। ਸਾਡੇ ਪਾਸ थले ਉਹਦਾ ਫੇਰ ਨਟ ਲਾ ਹੋਇਆ। ਗੁਲਗੁਲਗਾ ਉਹ ਤੋਂ ਲੈ ਆ ਚੱਕ ਕੇ ਉਹਨੂੰ ਕੱਸ ਦਿੰਦੇ। ਸਰਦਾਰ ਗੁਰਦਿਆਲ ਸਿੰਘ ਜੀ ਰਾਏ ਆਪਣੀ ਟੀਮ ਲੈ ਕੇ ਪਹੁੰਚੇ ਨੇ। ਜ਼ਿਆਦਾ ਉੱਚਾ ਹੈ। ਜੀ ਆਇਆਂ ਨੂੰ। ਕੋਈ ਨਾ, ਤੇ ਸਿਟੀ ਮੈਲਬੌਰਨ ਤੋਂ ਵੀ ਟੀਮਾਂ ਪਹੁੰਚੀਆਂ ਹਨ। ਅਸੀਂ ਸਾਰੀਆਂ ਟੀਮਾਂ ਦਾ ਸਵਾਗਤ ਕਰਦੇ ਹਾਂ, ਮੋਰੇ ਕਰਨੇ ਪੈਣੇ ਕਿ ਉਹ ਵਿੱਚ ਆਈ ਜਾਣਾ। ਜੀ ਆਇਆਂ ਆਖਦੇ ਹਾਂ। ਸੋ ਹੁਣ ਆਪਣੇ ਪਾਸ ਬਸ ਠੀਕ ਹੈ ਨਾ। ਪੰਥ ਦਾ ਪ੍ਰਸਿੱਧ ਢਾਡੀ ਜਥਾ ਜਿਹੜਾ ਪਰਸੋਂ ਰੋਜ਼ ਤੋਂ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਵਿੱਚ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਿਹਾ ਹੈ, ਉਹ ਹੁਣ ਤਕਰੀਬਨ 30 ਮਿੰਟ ਵਾਸਤੇ ਆਪ ਸਰਵ ਸੰਗਤਾਂ ਨੂੰ ਇਸ ਜੂਨ 1984 ਦੇ ਅਕਾਲੀ ਭਾਰਤ ਦੇ ਸੰਬੰਧ ਵਿੱਚ ਤੁਸੀਂ ਕੱਸ ਦਿਓ। ਆਪਣੀਆਂ ਢਾਡੀ ਵਾਰਾਂ ਰਾਹੀਂ ਜੋੜੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਆਪ ਖੇਡ ਮੇਲੇ ਦਾ ਆਨੰਦ ਮਾਣ ਰਹੇ ਹੋ, ਇੱਥੋਂ ਲੈਵਲ ਉੱਥੇ ਇਸ ਢਾਡੀ ਜਥੇ ਨੂੰ ਵੀ ਆਪਾਂ ਸਰਵਣ ਕਰਨਾ ਹੈ। ਚਲੋ ਕੱਸ ਲਓ ਫਿਰ ਉਸੇ ਤੇ ਸ਼ਾਮ ਦੇ ਦੋਨੇ ਦਿਨਾਂ ਦੇ ਦੀਵਾਨ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਇਹਨਾਂ ਦੇ ਆਯੋਜਨ ਹੋਣੇ ਨੇ। ਸੋਦਾ ਰਹਿਰਾਸ ਤੋਂ ਪਾਠ ਤੋਂ ਉਪਰੰਤ ਸੋ ਆਓ ਆਪਾਂ ਇਹਨਾਂ ਪਾਸੋਂ ਢਾਡੀ ਵਾਰਾਂ ਅਤੇ ਇਸ ਦਿਹਾੜੇ ਦੇ ਸੰਬੰਧ ਵਿੱਚ ਵਿਚਾਰਾਂ, ਇਤਿਹਾਸ ਜੋ ਸਿੱਖ ਕੌਮ ਦਾ ਮਾਣਮੱਤਾ ਇਤਿਹਾਸ ਹੈ, ਆਪਾਂ ਇਸ ਨਾਲ ਜੁੜਨਾ ਹੈ, ਕਿਉਂਕਿ ਇਸ ਖੇਡ ਮੇਲੇ ਦਾ ਜਿਹੜਾ ਸੰਬੰਧ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਲ ਨਹੀਂ ਚਾਹੀਦਾ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਅਤੇ ਸਿੱਖ ਸੰਗਤਾਂ ਨਾਲ ਬਹੁਤ ਗੂੜਾ ਸੰਬੰਧ ਹੈ। ਸੋ ਇਸ ਕਰਕੇ ਆਪਾਂ ਸਾਰੇ ਸੇਵਾਦਾਰਾਂ ਨੂੰ, ਪ੍ਰਬੰਧਕਾਂ ਨੂੰ, ਜਿੱਥੇ ਵੀ ਸੇਵਾ ਮਿਲੀ ਹੈ, ਸਾਰੇ ਹੀ ਨਿਸ਼ਕਾਮ ਸੇਵਾ ਕਰ ਰਹੇ ਨੇ। ਸੋ ਫਿਰ ਵੀ ਬਾਹਰੋਂ ਆਈਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਅੜਿੱਕਾ, ਕੋਈ ਗੁਰੂ ਕੇ ਲੰਗਰ ਦੇ ਸੇਵਾ ਬਾਰੇ ਕੋਈ ਆਪਣੇ ਸੁਝਾਅ ਉਸ ਪ੍ਰਬੰਧਕਾਂ ਨੂੰ ਦੇ ਸਕਦੇ ਹੋ। ਸੋ ਸਾਰੀਆਂ ਸਿੱਖ ਸੰਗਤਾਂ ਨੂੰ, ਆਸਟ੍ਰੇਲੀਆ ਵਾਲੀ ਸੰਗਤਾਂ ਨੂੰ ਜੀ ਆਇਆਂ। ਤੇ ਢਾਡੀ ਜੱਥਾ ਭਾਈ ਮਨਦੀਪ ਸਿੰਘ ਜੀ ਰੰਗੀ ਆਪ ਸਰਵ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਢਾਡੀ ਵਾਰਾਂ ਨਾਲ ਜੋੜਨ ਲੱਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੀ ਕਰਦਾ ਮਾੜਾ ਜਿਹਾ ਇਹਦਾ ਪਹਿਲੇ ਸੈਕਿੰਡ ਦੇਖੋ ਕਿੰਨੀ ਆ ਰਹੀ ਹੈ ਭਾਜੀ ਕਦੇ ਨਾ ਵੀਡੀਓ ਦਿਖਾਉਂਦੇ ਆ ਇਸ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਗੀ ਸਭ ਤੋਂ ਪਹਿਲਾਂ ਮੈਂ ਉਚੇਚੀ ਬੇਨਤੀ मेन बात है ये ਸਾਊਂਡ ਆਪਰੇਟਰ ਵੀ ਅਨੂਪ ਸਿੰਘ ਨੂੰ ਕਰ ਰਿਹਾ। ऊपर जब हाइट हो ना ਜਿੱਥੇ ਵੀ इसकी नहीं लेनी ਮੇਰੀ ਆਵਾਜ਼ ਸੁਣਦੇ ਨੇ ਜਲਦੀ ਤੋਂ ਜਲਦੀ ਸਾਊਂਡ ਦੇ ਨੇੜੇ ਪਹੁੰਚਣ ਦੀ तब आपको ਕਿਰਪਾਲਤਾ नीचे से ਕਰਨ। ही ध्यान देके कर देना चाहिए ਉਹਨਾਂ ਦੀ ਡਿਊਟੀ ਸਾਊਂਡ ਦੇ ਉੱਤੇ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਕਿ ਸਾਊਂਡ ਸੈਟਿੰਗ सेंटर बना दिया ਬੜੀ ਜਲਦੀ ਕੀਤੀ ਜਾਵੇ ਕਿਉਂਕਿ ਪ੍ਰੋਗਰਾਮ ਸ਼ੁਰੂ ਹੋਣ ਲੱਗੇ ਆ। इसके लाओगे हाथ में भी जोड़ दोगे ਗੁਰਦੇ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਨਾਉਂਸਮੈਂਟ ਵੀ ਆਈ ਹੈ ਕਿ ਬੜੀ ਹੀ ਜਲਦੀ ਗ੍ਰਿਫਤ ਸਿੰਘ ਸਭਾ ਮੈਲਬਰਨ ਦਾ ਸ਼ੌਕਰ ਦਾ ਮੈਚ ਸ਼ੁਰੂ ਹੋਣ ਜਾ ਰਿਹਾ। ਤੇ ਇਹ ਵੀ ਬੇਨਤੀ ਪ੍ਰਵਾਨ ਕਰਨੀ ਸੰਮੀ ਕਿਰਪਾਲਤਾ ਕਰਨੀ ਕਿ ਸ਼ੌਕਰ ਦਾ ਮੈਚ ਸਿੰਘ ਸਭਾ ਮੈਲਬਰਨ ਤੇ ਗ੍ਰਿਫਤ ਦਾ ਸ਼ੁਰੂ ਹੋਣ ਜਾ ਰਿਹਾ। ਉੱਥੇ ਮੈਂ ਨਾਲੋਂ ਨਾਲ ਉਚੇਚੀ ਬੇਨਤੀ ਵੀਰ ਅਨੂਪ ਸਿੰਘ ਨੂੰ ਦੁਬਾਰਾ ਕਰਾਂ ਜਿਹੜੇ ਕਿ ਇਸ ਸਮੁੱਚੇ ਪ੍ਰੋਗਰਾਮ ਦੀ ਸਾਊਂਡ ਸੈਟਿੰਗ ਦੀ ਖਾਤਰ ਤੇ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੁਣ ਜਲਦੀ ਤੋਂ ਜਲਦੀ ਸਟੇਜ ਦੇ ਨੇੜੇ ਪਹੁੰਚਣ ਦੀ ਕਿਰਪਾਲਤਾ ਕਰਨ। ਤੇ ਹੁਣ ਆਦਮੀ ਨੂੰ ਢਾਡੀ ਜੱਥਾ ਢਾਡੀ ਵਾਰਾ ਸੁਣਾ ਕੇ ਇਤਿਹਾਸ ਦੇ ਪੰਨਿਆਂ ਦੀ ਸਾਂਝ ਪਾਵੇਗਾ ਲਗਭਗ 12 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बाजी गुरिंदर बाजी वो चल रहा है
ਤਾਜਾ ਤੋਂ ਵੱਧ ਕੀਮਤ ਸਿਰ ਤੇ ਬਣੀਆਂ ਪੱਗਾਂ ਦੀ, ਤਾਜਾ ਤੋਂ ਵੱਧ ਕੀਮਤ ਸੀ ਕੋਲੋਂ ਪੱਗਾਂ ਦੀ। ਕੋਈ ਦੱਸ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ ਕਿੰਨੇ ਮੁੱਲ ਤਾਰੇ। ਸਫਲ ਹੁੰਦੇ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਹੋ ਜਾਂਦੇ ਸ਼ਹੀਦ ਤੇ ਅਮਰ ਰਹਿੰਦੇ ਮਰ ਕੇ ਜੀਰ ਦਾ ਰਾਹ ਬਦਲਾ ਜਾਂਦੇ ਜੀਵਾ ਅਣਖ ਤੇ ਕੌਮ ਦਾ ਰਹੇ ਜਾਇਦਾ ਥਾਂ ਤੋਲ ਵੀ ਖੂਨ ਜੋ ਪਾ ਜਾਂਦੇ ਉਹ ਕਿਸੇ ਤੂਫਾਨ ਤੋਂ ਬੁੱਝਦੀ ਨਹੀਂ ਜਿਹੜੀ ਜੋਤ ਸ਼ਹੀਦ ਜਗਾ ਜਾ ਸਿੱਖ ਧਰਮ ਦੇ ਸ਼ਾਨਾਂ ਅਤੇ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਦੋਂ 1984 ਦੇ ਤੀਜੇ ਢੱਲੋਂ ਧਾਰੇ ਨੂੰ ਸਮਰਪਿਤ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਹੜੀ ਪਿਛਲੇ ਨਿਰੰਤਰ 26 ਸਾਲਾਂ ਤੋਂ ਗੁਰਗੱਦੀ ਸਮੁੱਚੀ ਕਮਿਊਨਿਟੀ ਨੇ ਇੱਕ ਵਾਰ ਨੇ ਸੰਭਾਲਿਆ ਕਾਰਖ ਦੇ ਇਤਿਹਾਸ ਨੂੰ ਦੁਨੀਆ ਦੇ ਵਿੱਚ ਸਾਂਝਾ ਕਰਨ ਦੀ ਖਾਤਰ ਆਸਟ੍ਰੇਲੀਆ ਦੇ ਵਿੱਚ ਸ਼ਹੀਦੀ ਜੋੜ ਮੇਲਾ ਮਨਾਉਣ ਦਾ ਉਦਮ ਕੀਤਾ। ਅੱਜ 26ਵਾਂ ਜੋੜ ਮੇਲਾ ਸਮੁੱਚੇ ਆਸਟ੍ਰੇਲੀਆ ਦੀ ਸ਼ਾਨ ਬਣ ਚੁੱਕਿਆ। ਇਸ ਮਹਾਨ ਸ਼ਾਨਾਂ ਅਤੇ ਇਤਿਹਾਸ ਨੂੰ ਚੇਤੇ ਕਰਦਿਆਂ ਸਮੁੱਚੇ ਆਸਟ੍ਰੇਲੀਆ ਤੋਂ ਸੰਗਤਾਂ ਜੁੜੀਆਂ ਨੇ। ਇਸ ਮਹਾਨ ਜੋੜ ਮੇਲੇ ਦੇ ਵਿੱਚ ਕਬੱਡੀ ਦੇ ਕੱਪ ਹੋਣੇ ਨੇ, ਸ਼ੋਕਰ ਦੀਆਂ ਗੇਮਾਂ ਖੇਡੀਆਂ ਜਾਣੀਆਂ ਨੇ। ਔਰ ਚੰਦ ਕੁ ਸਮਾਂ ਕਬੱਡੀ ਦੇ ਮੈਚ ਸ਼ੁਰੂ ਕਰਨ ਤੋਂ ਪਹਿਲਾਂ
ਦਾਸ ਦੇ ਜਥੇ ਨੂੰ ਨਵਾਜਿਆ ਗਿਆ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਚੇਚੇ ਤੌਰ ਤੇ ਆਪ ਸੰਗਤਾਂ ਦੀ ਸੇਵਾ ਕਰਨ ਦੀ ਖਾਤਰ ਸਿੱਧੀ ਤੋਂ ਆਇਆ। ਆਓ ਇਤਿਹਾਸ ਦੇ ਪੰਨਿਆਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ, ਵੀਰ ਭੈਣ, ਬਜ਼ੁਰਗ, ਬੱਚੇ ਜਿੱਥੇ ਵੀ ਕਿਤੇ ਉਹਦੀ ਆਵਾਜ਼ ਸੁਣਦੇ ਨੇ, ਆਪਣੇ ਸ਼ਾਨਾਂ ਅਤੇ ਇਤਿਹਾਸ ਨੂੰ ਚੇਤੇ ਕਰਦੇ ਫਤਿਹ ਦੇ ਨਾਰੇ ਨਾਲ ਜੁੜਦੇ ਹੋਏ ਕੋਈ ਵੀ ਇਸ ਦਾ ਵਾਧੀ ਨਾ ਰਹੇ, ਕਿਉਂਕਿ ਜਿੱਡਾ ਵੱਡਾ ਇਤਿਹਾਸਿਕ ਦਿਨ ਹੈ ਤੇ ਤੁਹਾਡੀ ਫਤਿਹ ਦੀ ਗਰਜ ਵੀ ਏਡੀ ਵੱਡੀ ਹੋਣੀ ਚਾਹੀਦੀ ਆ। ਅਸੀਂ ਅਹਿਸਾਸ ਕਰਨਾ ਕਿ ਅਸੀਂ ਕੋਈ ਰਸਮੀ ਕਾਰਵਾਈ ਨਹੀਂ ਨਿਭਾ ਰਹੇ। ਸਾਡੀ ਫਤਿਹ ਕੇਵਲ ਰਸਮੀ, ਸਾਡੀ ਫਤਿਹ ਉਹਨਾਂ ਮਹਾਨ ਕੌਮੀ ਯੋਧਿਆਂ ਦੇ ਲਹਿਰ ਦੇ ਵਿੱਚੋਂ ਨਿਕਲੀ ਹੈ ਜਿਨ੍ਹਾਂ ਨੇ ਸਿਰ ਤਲੀ ਤੇ ਧਰ ਕੇ ਕਿਸੇ ਵੱਡੀ ਤੋਂ ਵੱਡੀ ਜਰਦਾਰੀ ਸਰਕਾਰ ਨਾਲ ਸਮਝੌਤਾ ਪ੍ਰਵਾਨ ਨਹੀਂ ਕੀਤਾ, ਜਿਨ੍ਹਾਂ ਨੇ ਹਰ ਵਕਤ ਨਾਦਰ ਸ਼ਾਹਾਂ ਨੂੰ ਢੀਲ ਚੜਾਈ ਹੈ ਤੇ ਜਿਨ੍ਹਾਂ ਨੇ ਕਦੇ ਬਾਬਾ ਸੁੱਖਾ ਸਿੰਘ ਤੇ ਮਹਤਾਰ ਸਿੰਘ ਬਰਕੋ ਮੱਸੇ ਰੰਗੜ ਦਾ ਸੋਧਾ ਲਾਇਆ ਤੇ ਜਿਨ੍ਹਾਂ ਨੇ ਕਦੇ ਸਰਦਾਰ ਸਤਵੰਤ ਸਿੰਘ ਤੇ ਸਰਦਾਰ ਜੱਟ ਸਿੰਘ ਬਰਕੇ ਜ਼ਾਲਮ ਇੰਦਰਾ ਗਾਂਧੀ ਨੂੰ ਧੁਰ ਦੀ ਤੋੜ ਪਾਈ। ਇਹਨਾਂ ਇਤਿਹਾਸਕ ਬਣਿਆ ਨੂੰ ਅਹਿਸਾਸ ਕਰਵਾਉਣੀ ਹੈ ਸਾਡੀ ਫਤਿਹ, ਕਿਉਂਕਿ ਸਿੱਖ ਦੀ ਜ਼ੁਬਾਨ ਤੇ ਉੱਥੇ ਫਤਿਹ ਲੈ ਕੇ ਆਉਂਦਾ ਉਹ ਵਾਹਿਗੁਰੂ ਦੇ ਚੇਤੇ ਕਰਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਫਤਿਹ ਦੇ ਕਦਮ ਚੁੰਮਦੀ ਆ। ਆਹ ਸਮੁੱਚੀਆਂ ਸੰਗਤਾਂ ਮੁਲਾਦਾਬਾਦ ਦੇ ਵਿੱਚ ਤਹੀੜ ਵਾਲੇ ਢਾਡੀ ਜਥੇ ਦਾਸ ਮਨਜੀਤ ਸਿੰਘ ਤਹੀੜ ਜ਼ਿਲ੍ਹਾ ਲੁਧਿਆਣਾ, ਸਾਥੀ ਗੁਰਜੀਤ ਸਿੰਘ ਸਹੌਰ, ਸਾਥੀ ਕਰਮਜੀਤ ਸਿੰਘ ਮਾਰੇਵਾਲ ਬਖਸ਼ੀਵਾਲਾ ਸਾਹਿਬ ਅਤੇ ਸਰੰਗੀ ਵਾਦਕ ਸੰਜੀਵ ਸਿੰਘ ਭੱਲੇਵਾਲ ਦੇ ਨਾਲ ਮੁਲਾਦਾਬਾਦ ਵਿੱਚ ਇੱਕ ਵਾਰੀ ਫਤਿਹ ਦਾ ਨਾਰਾ, ਫਤਿਹ ਵਿੱਚ ਜਵਾਨ ਦੇਣ ਦੀ ਕਿਰਪਾਲਤਾ ਕਰਨੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਜ਼ੁਬਾਨ ਵਿੱਚੋਂ ਨਿਕਲੇ ਹੋਏ ਫਤਿਹ ਦੇ ਜਵਾਬ ਨੂੰ ਸੁਣ ਕੇ ਵਾਕਈ ਦਿਲ ਮਾਣ ਨਾਲ ਭਰ ਗਿਆ, ਕਿਉਂਕਿ ਜਿਹੜੇ ਮਹਾਨਾਇਕਾਂ ਨੇ ਸਾਡੀ ਖਾਤਰ ਸਿਰ ਤਲੀ ਤੇ ਧਰੇ, ਉਹਨਾਂ ਦਾ ਇਤਿਹਾਸ ਸਾਨੂੰ ਪੈਰ ਪੈਰ ਤੇ ਅਗਵਾਈ ਕਰਦਾ ਆ ਰਿਹਾ। ਕਿ ਕੋਈ ਪੜ੍ਹ ਕੇ ਤਾਂ ਵੇਖੇ ਇਤਿਹਾਸ ਸਾਡਾ ਜ਼ੁਲਮ ਸਾਹਮਣੇ ਹੈ ਛਾਤੀਆਂ ਤਾਣਦੇ ਹੋਏ। ਦੁਨੀਆ ਸਿੱਖਾਂ ਦੀ ਲੀਡਰ ਸਦਾ ਸੋਹਣੇ ਸਿੰਘ ਤੇਗਾਂ ਦੀਆਂ ਸ਼ਾਨਾਂ ਮਾਰਦੇ, ਜਿਹੜੀ ਮੌਤ ਤੋਂ ਮਿਲਿਆ ਰਹੇ ਦਰਦੀ ਉਹਨੂੰ ਪੁੱਛ ਕਰਕੇ ਹੀ ਜਾਣਦੇ ਰਹੇ। ਜਦੋਂ ਕਦੇ ਮਜ਼ਲੂਮ ਦੇ ਭੀੜ ਪੈਂਦੀ ਪਹਿਲਾਂ ਖਾਲਸੇ ਫਰਜ਼ ਪਹਿਚਾਣਦੇ ਰਹੇ। ਉਹਨੂੰ ਸਾਡੀ ਕਮਜ਼ੋਰੀ ਨਾਲ ਸਮਝ ਆਉਣਾ ਕਿ ਗੱਲ ਮੁਹੱਬਤ ਦੀ ਕਰਨਾ ਹੀ ਜਾਣਦੇ ਆ, ਗੱਲ ਮੁਹੱਬਤ ਦੀ ਕਰਨਾ ਹੀ ਜਾਣਦੇ ਆ। ਨਹੀਂ ਜਦੋਂ ਕੋਈ ਅਣਖ ਤੇ ਵਾਰ ਕਰਦਾ ਅਸੀਂ ਭਾਜੀਆਂ ਮੋੜਨਾ ਵੀ ਜਾਣਦੇ। ਇਹ ਤਾਰੀਖ ਦੇ ਪੰਨੇ ਸਾਨੂੰ ਅਹਿਸਾਸ ਕਰਵਾਉਂਦੇ ਨੇ, ਜਿਨ੍ਹਾਂ ਦੀ ਅੱਜ ਯਾਦ ਤਾਜ਼ਾ ਕੀਤੀ ਜਾ ਰਹੀ ਹੈ। ਜੂਨ 1984 ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ, ਜਿਨ੍ਹਾਂ ਦੀ ਅਗਵਾਈ ਕੀਤੀ ਹੈ ਕੌਮ ਦੇ ਮਰਦੇ ਮੁਜਾਹਿਦ ਅਣਖੀਲੇ ਜਰਨੈਲ ਧੜਕ ਬਾਦਸ਼ਾਹ ਸੰਧ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਹਿਸਾਸ ਕਰਵਾਇਆ ਹੈ ਕਿ ਚੜ ਚੁੱਕੇ ਹਾਂ ਦੌਰ ਤੇ ਚਰਖੀ ਤੇ ਪਿੰਡੇ ਵੀ ਗਏ, ਪਰ ਇੰਤਹਾ ਵੇਖਣ ਦਾ ਅਜੇ ਅਰਮਾਨ ਬਾਕੀ ਹੈ। ਕਈ ਵਾਰ ਬਿਜਲੀਆਂ ਨੇ ਆਸ਼ੀਆਂ ਨਾਲ ਸਾਰੇ ਪਰ ਸਾਰੇ ਮੇਰੇ ਸਮਾਨ ਬਾਕੀ ਹੈ। ਟੁੱਟ ਗਈ ਤਲਵਾਰ ਜੋ ਕਰਦੀ ਸੀ ਵਾਰ ਕਦੇ, ਪਰ ਸਾਡੀ ਬਗਾਵਤ ਦਾ ਅਜੇ ਐਲਾਨ ਬਾਕੀ ਹੈ। ਲੱਗੇਗੀ ਜ਼ਰੂਰ ਕਿਨਾਰੇ ਕਿਸ਼ਤੀ ਦੇ ਅਧਿਕਾਰ ਹੈ ਸਾਨੂੰ, ਪਰ ਅਸੀਂ ਜਾ ਨਹੀਂ ਆਗੇ, ਤੂਫਾਨ ਬਾਕੀ ਹੈ। ਬੇਸ਼ੱਕ ਜ਼ੁਲਮੀ ਤੂਫਾਨਾਂ ਦੇ ਵਿੱਚ ਭੱਜਦੀ ਗੋਰੀ ਦਿੱਕ ਦੇਲੇ ਖਾਂਦੀ ਨਹੀਂ, ਪਰ ਕੌਮ ਦੇ ਮਰਦੇ ਮਜਾ ਨੇ ਸਿਰ ਤਲੀ ਦੇ ਉੱਤੇ ਧਰ ਕੇ ਆਪਣੇ ਮਹਾਨਾਇਕਾਂ ਦੇ ਇਤਿਹਾਸ ਨੂੰ ਸਦਾ ਜ਼ਿੰਦਾ ਰੱਖਿਆ। ਉਹਨਾਂ ਇਤਿਹਾਸਕ ਪੰਨਿਆਂ ਦੀ ਯਾਦ ਦੇ ਵਿੱਚ ਉਹਨਾਂ ਕੌਮੀ ਜਰਨੈਲਾਂ ਦੇ ਇਤਿਹਾਸ ਦੇ ਨਾਮ ਦੇ ਵਿੱਚ ਬਹੁਤ ਸਾਰੇ ਵੀਰਾਂ ਵੱਲੋਂ ਸਤਿਕਾਰ ਮਾਣ ਭੇਜਿਆ ਗਿਆ ਹੈ। ਭਾਈ ਸਾਹਿਬ ਭਾਈ ਪੂਰ ਸਿੰਘ ਜੀ ਵੱਲੋਂ ਸਾਡਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਮਾਣ ਭੇਜਿਆ ਗਿਆ। ਸਰਦਾਰ ਹਰਜਿੰਦਰ ਸਿੰਘ ਜੀ ਹੰਬਰਾ ਵਾਲੇ, ਜਿਹੜੇ ਕਿ ਪਿਛਲੇ 21 ਸਾਲ ਤੋਂ ਨਿਰੰਤਰ ਗੁਰੂ ਨਾਨਕ ਦੇ ਘਰ ਦੀ ਸੇਵਾ ਦੇ ਨਾਲ ਜੁੜੇ ਹੋਏ, ਉਹਨਾਂ ਵੱਲੋਂ ਸਤਿਕਾਰ ਮਾਣ ਭੇਜਿਆ ਗਿਆ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਭਾਈ ਸਾਹਿਬ ਭਾਈ ਸੁਖਦੀਪ ਸਿੰਘ ਜੀ, ਉਹਨਾਂ ਦੇ ਸਾਰੇ ਹੀ ਮੈਂਬਰਾਂ ਦੇ ਵੱਲੋਂ ਸਤਿਕਾਰ ਮਾਣ ਭੇਜੇ ਗਏ। ਆਓ ਗੁਰੂ ਮਹਾਰਾਜ ਦੇ ਇਤਿਹਾਸ ਦੇ ਪੰਨਿਆਂ ਨਾਲ ਜੁੜਿਆ ਜਿਤਨ ਕਰੀਏ ਕਿ ਸਮਾਂ ਬੜਾ ਸੀ ਹੁੰਦੀ ਆ। ਕਬੱਡੀ ਦੀਆਂ ਮੈਚਾਂ ਦੀ ਸਾਹਮਣੇ ਉਡੀਕ ਹੋ ਰਹੀ ਹੈ। ਆਪਣੇ ਬਜ਼ੁਰਗਾਂ ਦੇ ਮਹਾਨਾਇਕਾਂ ਦੇ ਇਤਿਹਾਸ ਦੀਆਂ ਪਾਈਆਂ ਪੈੜਾਂ ਸਾਨੂੰ ਸਈਆਂ ਤੋਂ ਅਹਿਸਾਸ ਕਰਵਾਉਂਦੀਆਂ ਆ ਰਹੀਆਂ ਨੇ ਕਿ ਦੁਨੀਆ ਦੇ ਉੱਤੇ ਅਸੀਂ ਆਪਣੇ ਸ਼ਾਨਾਂ ਅਤੇ ਇਤਿਹਾਸ ਨੂੰ ਕਦੇ ਭੁੱਲੇ ਨਹੀਂ। ਸਾਡਾ ਪੜ੍ਹਿਆ ਇਤਿਹਾਸ ਆਉਂਦਾ ਨਹੀਂ, ਇਹ ਯਕੀਨ ਕਦੇ ਭੁੱਲਦੇ ਨਾ ਸਿੱਖ ਕੁਸੀ ਪਿਓ ਦੀ ਜ਼ਮੀਨ। 900 ਸਾਲਾਂ ਬਾਅਦ ਜਿਹਨੇ ਮੁੜ ਜਿੱਤਿਆ ਪਿਸ਼ੌਰ, ਸਾਡੇ ਹਰੀ ਸਿੰਘ ਨਲਵੇ ਆਜਤ ਹੋਇਆ। ਵਾਰ-ਵਾਰ ਸਮਝਾਉਂਦੇ ਰਹੇ, ਤਾਈਆਂ ਦਿੱਲੀ ਨੇ ਸਿੱਖਾਂ ਬੜੇ ਅਬਦਾਲੀ ਕੀਤੇ। ਚੁੱਪ ਹੋਇਆ ਜਿਹੜੀ ਜੰਗ 1984 ਚ ਲੜੀ ਗਈ, ਜੰਗ ਦਾ ਕਰਜ਼ਾ ਸਿਰ ਦੇ ਉੱਤੇ ਸਮਝ ਕੇ ਇੰਦਰਾ ਗਾਂਧੀ ਨੇ ਧੁਰ ਦੀ ਟਿਕਟ ਕਟਾਈ। ਸਰਦਾਰ ਸਤਵੰਤ ਸਿੰਘ ਤੇ ਸਰਦਾਰ ਜੱਟ ਨੇ ਉਸ ਜੰਗ ਦੀ ਅਗਵਾਈ ਕੀਤੀ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ
ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਇੱਕ ਪਲੇਟਫਾਰਮ ਤੇ ਲਾਮਬੰਦ ਕੀਤਾ ਸੀ। ਅੱਜ ਉਸ ਕੌਮੀ ਮਰਦੇ ਮੁਜਾਹਦ ਵਰਗੀ ਸ਼ਖਸੀਅਤ ਕੌਮ ਚਾਹੁੰਦੀ ਹੈ ਲੈ ਕੇ ਕੌਮ ਦੀ ਅਗਵਾਈ ਕਰੇ, ਕਿਉਂਕਿ ਅੱਜ ਤੁਹਾਡੇ ਬਣੇ ਜਾਂਦੇ ਨੇ ਖੁੱਲੇ ਥਾਂ ਥਾਂ ਡੇਰੇ ਪਖੰਡੀਆਂ ਦੇ ਚੌਧਰ ਦੀਆਂ ਭੁੱਖਿਆਂ ਲੀਡਰਾਂ ਨੇ ਸਿੱਖੀ ਕਰੀ ਨਿਲਾਮ ਵਿੱਚ ਵੰਡੀਆਂ ਨੇ। ਅੱਜ ਉਸ ਕੌਮੀ ਮਰਦੇ ਮੁਜਾਹਦ ਜਿਹਨੇ ਕੌਮ ਲੋੜ ਮਹਿਸੂਸ ਕਰ ਰਹੀ ਹੈ, ਕੋਈ ਉਹਦੇ ਨਾਲ ਆਵੇ ਤੇ ਕੌਮ ਨੇ ਮੈਨੂੰ ਅਗਵਾਈ ਬਖਸ਼ੇ। ਇਸ ਸੱਚ ਦੇ ਬਿਆਨ ਕਰਦੀ ਕਰਤਾ ਤੇ ਹੀਰ ਰਾਇਆ ਦੇ ਧਾਗੀ ਜਥੇ ਪਏ ਹੇ ਸੋਨੇ ਚਲੇ ਜਾਣਾ। ਸਦੀਆਂ ਬੀਤੀਆਂ ਜੰਦੇ
शहादत के हमें जीना छोड़ देते हैं, समझ कर जिंदगी को खिलौना फोड़ देते हैं, ना तख्तों की ना ताजों की ना हीरों की हसरत और खुदा की बेखुदाई तो मोड़ देते हैं। जिन्ना कौमां दी सदा है अड़क जिंदा जद अपनी धर्म लई वारदे ने, नीरी धौड़ करके चलदे नहीं हुंदा वेख आनियाल नकारदे ने। जीवन जिन्हां दा चढ़दी कला वाला ਉਹ ਨਾ ਕਿਸੇ ਮੈਦਾਨ ਵਿੱਚ ਹਾਰਦੇ ਨੇ, ਰੰਗੀ ਹੱਕਾਂ ਲਈ ਜਿਹੜੇ ਨਿਭ ਜਾਂਦੇ ਪਰ ਨਹੀਂ ਜ਼ਮੀਰ ਨੂੰ ਮਾਰਦੇ ਨੇ। ਜੇ ਸਿੱਖ ਜ਼ਿੰਦਾ ਨੇ, ਜੇ ਸਿੱਖ ਅੱਜ ਵੀ ਆਪਣੇ ਸ਼ਾਨਾਂ ਅਤੇ ਇਤਿਹਾਸ ਨੂੰ ਭੁੱਲਦੇ ਨਹੀਂ, ਜੇ ਸਿੱਖਾਂ ਨੂੰ ਸਦੀਆਂ ਦਾ ਗੌਰਵ ਦਾ ਵਿਰਸਾ ਚੇਤੇ ਹੈ, ਉਹਦੇ ਪਿੱਛੇ ਕੇਵਲ ਤੇ ਕੇਵਲ ਜੇ ਕੋਈ ਸਭ ਤੋਂ ਵੱਡਾ ਲੌਜਿਕ ਕੰਮ ਕਰ ਰਿਹਾ ਹੈ ਤੇ ਉਹ ਜ਼ਮੀਰ ਦੀ ਆਵਾਜ਼। ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਭੁੱਲਦੇ ਨਹੀਂ ਤੇ ਇਹਦਾ ਜਿਉਂਦਾ ਜਾਗਦਾ ਸਬੂਤ ਤੁਸੀਂ ਦਿੱਤਾ ਹੈ। ਚੰਦ ਦਿਨ ਪਹਿਲਾਂ ਖਡੂਰ ਸਾਹਿਬ ਦੀ ਕੰਸਟੀਚੁਐਂਸੀ ਦੇ ਖਡੂਰ ਦੀਆਂ ਵੋਟਾਂ ਦੇ ਵਿੱਚ ਤੁਸੀਂ ਅਹਿਸਾਸ ਕਰਵਾਇਆ ਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਜਿਨ੍ਹਾਂ ਦੀ ਅਰਖ ਜਾਗਦੀ ਆ, ਜਿਨ੍ਹਾਂ ਦੀ ਯਾਰਤ ਜਾਗਦੀ ਆ, ਉਹ ਅੱਜ ਵੀ ਪਾਤਰਾ ਖੜੇ ਨੇ। ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਦਿੱਤਾ ਕਿ ਤੁਸੀਂ ਅਹਿਸਾਸ ਕਰਵਾ ਰਹੇ ਆ ਕਿ ਜਿਨ੍ਹਾਂ ਕੌਮਾਂ ਦੀ ਸਦਾ ਹੈ ਅੜਕ ਜ਼ਿੰਦਾ ਜਦ ਆਪਣੀ ਧਰਮ ਲਈ ਵਾਰਦੇ ਨੇ, ਉਹਦੀ ਧੌਣ ਕਰਕੇ ਉਹ ਚੱਲਦੇ ਨਹੀਂ, ਹੁੰਦਾ ਵੇਖ ਆਨਿਆਲ ਕਰਦੇ ਨੇ। ਜਿਨ੍ਹਾਂ ਦਾ ਚੜ੍ਹਦੀ ਕਲਾ ਵਾਲਾ ਉਹ ਨਾ ਕਿਸੇ ਮੈਦਾਨ ਵਿੱਚ ਹਾਰਦੇ ਨੇ, ਰੰਗੀ ਹੱਕਾਂ ਲਈ ਜੂਝਦੇ ਮਿਟ ਜਾਂਦੇ ਪਰ ਨਹੀਂ ਜ਼ਮੀਰ ਨੂੰ ਮਾਰਦੇ। ਤੁਸੀਂ ਇਹ ਸ਼ਬਦ ਦੁਹਰਾਇਆ ਫਰੀਦਕੋਟ ਦੀ ਧਰਤੀ ਦੇ ਉੱਤੇ ਭਾਈ ਸਾਹਿਬ ਭਾਈ ਸਰਬ ਸਿੰਘ ਖਾਲਸਾ ਨੇ ਜਿਤਾ ਕੇ। ਇਹ ਤੁਹਾਡੀ ਜ਼ਮੀਰ ਦੀ ਆਵਾਜ਼ ਹੈ। ਸੱਚ ਜਾਣੇ ਪੰਜਾਬ ਦਾ ਇਤਿਹਾਸ ਬਣਾਈ ਭਰਦਾ। ਮੈਂ ਆਖਰੀ ਵਿੱਚ ਕਵਿਤਾ ਲਾਉਣ ਜਾ ਰਿਹਾ ਕਿ ਸੱਚ ਲਈ ਲੜੇਗੀ ਹਾਂ, ਹੱਕਾਂ ਲਈ ਲੜੇਗੀ ਹਾਂ, ਸੱਚ ਲਈ ਲੜੇਗੀ ਹਾਂ, ਹੱਕਾਂ ਲਈ ਲੜੇਗੀ ਹਾਂ, ਅਣਖ ਲਈ ਧਰਮ ਲਈ ਜੈਵੀਆਰੀ ਸਰੇਗੀ ਹਾਂ, ਜੇਲਾਂ ਵਿੱਚ ਕਰੇਗੀ ਹਾਂ, ਖੱਲਾਂ ਵਿੱਚ ਲੜੇਗੀ ਹਾਂ, ਦਿੱਲੀ ਤੇ ਬਿਹਾਰ ਵਿੱਚ ਜੇਲਾਂ ਵਿੱਚ ਤਰੇਗੀ ਹਾਂ, ਨੇਜ਼ੀਆਂ ਤੇ ਟੰਗੇਗੀ ਹਾਂ, ਮੌਤ ਨਾਲ ਮੰਗੇਗੀ ਹਾਂ, ਲਹੂ ਵਿੱਚ ਰੰਗੇਗੀ ਹਾਂ, ਵਾਰੀਆਂ ਨੂੰ ਪੀਏਗੀ ਹਾਂ, ਉਹ ਚੰਗਿਆਂ ਲਈ ਚੰਗੇ ਵੀ ਹਾਂ ਪਰ ਦੋਖੀਆਂ ਲਈ ਪੰਗੇ ਵੀ ਹਾਂ, ਕਿਉਂਕਿ ਘਰੋਂ ਘਾਰਿਆਂ ਦੇ ਵਿੱਚੋਂ ਬੜੀ ਵਾਰ ਸੱਚ ਨਹੀਂ ਤੇ ਸਾਡੇ ਹਥਿਆਰਿਆਂ ਤੋਂ ਪਿੱਛੇ, ਸਾਡੇ ਜੇਲਾਂ ਵਿੱਚ ਡੱਕੇ ਹੋਏ ਹਵਾਰਿਆਂ ਤੋਂ ਪਿੱਛੇ, ਖੇਡੀਆਂ ਕਾਲ ਤਖਤਾਂ ਫਸੀਲਾਂ ਤੋਂ ਪਿੱਛੇ, ਹੋਈਆਂ ਅਦਾਲਤਾਂ 'ਚ ਗੁੰਮ ਦਲੀਲਾਂ ਤੋਂ ਪਿੱਛੇ, ਜਿੱਥੇ ਦਰਿਆ ਸੀ ਮੁਕਾਬਲੇ ਰਾਹਾਂ ਤੋਂ ਪਿੱਛੇ, ਉਹ ਡਰੇਨਾਂ ਨਹਿਰਾਂ ਦਰਿਆਵਾਂ ਤੋਂ ਪਿੱਛੇ, ਪਾਪੀ ਹਾਕਮਾਂ ਦੇ ਪਾਏ ਗੁੰਡੇ ਬਦਮਾਸ਼ਾਂ ਤੋਂ ਪੁੱਛ ਜਾ ਸਾਡੀਆਂ ਅਣਪਛਾਤੀਆਂ ਨਸ਼ਾਂ ਤੋਂ ਪਿੱਛੇ ਇੱਕੋ ਹੀ ਜ਼ਬਾਨ ਹੈ, ਲਹੂ ਰੰਗਿਆ ਪੰਜਾਬ ਹੈ, ਹੱਸਦੇ ਵੀ ਇੱਥੇ ਰਹੇ, ਦੱਸਦੇ ਵੀ ਇੱਥੇ ਰਹੇ, ਮੋੜ ਕੇ ਲਿਆਉਂਦੇ ਰਹੀ, ਦੱਸਦੇ ਵੀ ਇੱਥੇ ਰਹੇ। ਜਦੋਂ ਤੱਕ ਸਿੱਖਾਂ ਦੀ ਜ਼ਮੀਰ ਜਾਗਦੀ ਰਹਿਣੇ ਗੂੰਜ ਦੇ ਜਕਾਰੇ ਰਾਜ ਕਰੂ ਖਾਲਸੇ, ਤਿੱਬਤਨ ਦਾਖਤਾਂ ਝੰਡੇ ਦੇ ਝੰਡੇ ਸਿੰਘਾਂ ਮਾਰ ਲਲਕਾਰੇ ਰਾਜ ਕਰੂ ਖਾਲਸਾ। ਇਸ ਇਤਿਹਾਸ ਕੇ ਸੱਚ ਦਾ ਵਰਣਨ ਢਾਡੀ ਦਿੱਤਾ ਤੇ ਹੀਰ ਵਾਲਿਆਂ ਦਾ ਹੈ। ਸਿੱਖਾਂ ਦੀ ਜ਼ਮੀਰ ਜਾਗਦੀ ਰਹਿਣੇ ਗੂੰਜਦੇ ਜਕਾਰੇ ਰਾਜ ਕਰੂ ਖਾਲਸਾ। ਜਦੋਂ ਤੱਕ ਸਿੱਖਾਂ ਦੀ ਜ਼ਮੀਰ ਜਾਗਦੀ ਰਹਿਣੇ ਗੂੰਜਦੇ ਜਕਾਰੇ ਰਾਜ ਕਰੂ ਖਾਲਸਾ। ਅਸੀਂ ਦੇ ਸੰਗੇ ਹਲਵਾਰੀਆਂ ਕੱਲ
ਦੋ ਬੈਂਕ ਦਾ ਨੇ ਭਾਈ ਹਾਂਜੀ ਜਿਹੜੇ ਮੇਨ ਸਟੋਰ ਆ ਸਾਡੇ ਕੋਲ ਇਹ ਕੋਡ ਬੈਠਦੇ ਨੇ ਮੇਰਾ ਜੈ
ਕਰਨ ਲੋਕੀ ਪਰ ਚਰਬੀ ਨਾਲ ਬਣੇ ਸਮਾਦਾਰ ਸਾਡੇ ਤੇਲ ਮਾਰ ਕੇ ਰੋਸ਼ਨੀ ਕਰਨ ਲੋਕੀ ਪਰ ਚਰਬੀ ਨਾਲ ਬਣੇ ਸਮਾਦਾਰ ਸਾਡੇ ਜੋਰ ਜੋਰ ਤੋਂ ਬੰਦ ਚਲਾ ਕੇ ਉਹਨਾਂ ਦੇ ਦਿਲਾਂ ਦੇ ਵਿੱਚ ਰਹਿਮਾਨ ਸਾਡੇ ਇਹ ਬੰਦਾ ਰਹਿਣਾ ਲੋੜੀਆਂ ਦਾ ਜਿਹੜੀ ਬਕਰੇ ਦੇ ਜਵਾਨ ਸੋਨੇ ਨੂੰ ਰਹਿਣੇ ਦੋ ਲੱਖਾਂ ਤੱਕ ਦੀ ਰਹਿਣ ਸ਼ਮਸਾ ਸੋਖੇ ਨਹੀਂ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਪਾਇਆ ਕਿ ਸਾਡਾ ਮਤਲਬ ਆਪਣਾ ਤੁਸਾਂ ਸਰਵਣ ਕੀਤਾ ਕਿ ਇਤਿਹਾਸ ਦਾ ਮਾਣ ਵੀ ਕਰਦੇ ਆ ਰਹੇ ਹਾਂ ਸਭਨਾਂ ਦੇ ਸੰਗਤ ਦੇ ਤਹਿਤ ਨਿਭਾਉ ਕਰਦਾ ਤੁਹਾਨੂੰ ਸਮਾਂ ਮਤਲਬ ਲਗਭਗ 12 ਵਜੇ ਕੀਤਾ ਗਿਆ ਸੀ ਆਗੇ ਭਾਈ ਉਹ ਇਹਨੂੰ ਲਾ ਕਦੇ ਮੈਂ ਸਮਾਪਤ ਕਰਾਂ ਪ੍ਰੋਗਰਾਮ ਪਰ ਅੱਗੇ ਛੱਡ ਕੇ ਪ੍ਰੋਗਰਾਮ ਦੀ ਰੂਪਰੇਖਾ ਬਰੋਬਰ ਤਰੀਕੇ ਨਾਲ ਰੈਡੀ ਨਹੀਂ ਥੋੜਾ ਜਿਹਾ ਲੇਟ ਹੋ ਰਿਹਾ ਹੈ ਕਬੱਡੀ ਦਾ ਪ੍ਰੋਗਰਾਮ ਚਲੋ ਇੱਕ ਵਾਰ ਹੋਰ ਲਾਵਾਂਗੇ ਤੇ ਉਸ ਤੋਂ ਬਾਅਦ ਸਮਾਪਤ ਕਰ ਦੇਵਾਂਗਾ ਸਰਕਾਰ ਵੱਲ ਭੇਜਿਆ ਜਾ ਰਿਹਾ ਸਰਕਾਰ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਕਹਿੰਦੇ ਇੱਕ ਵਾਰ ਹੋਰ ਲਾਈ ਜਾਵੇ ਅਭੀ ਟਰਾਈ ਬਹੁਤ ਕੀਤੇ ਸਭ ਜਣੇ ਵਾਰਾ ਖਤਮ ਨਹੀਂ ਸਾਨੂੰ ਵਾਰਾ ਨੇ ਦੁਨੀਆ ਤੇ ਜਿਉਣ ਦਾ ਬਲ ਸਿਖਾਇਆ ਇਹ ਵਾਰਾ ਹੀ ਹੈ ਜਿਨ੍ਹਾਂ ਨੂੰ ਸਦਕਾ ਦੁਨੀਆ ਦੇ ਅਸੀਂ ਜ਼ਿੰਦਾ ਰਹੇ ਹਾਂ ਇਹ ਬਜ਼ੁਰਗਾਂ ਦਾ ਇਤਿਹਾਸ ਹੀ ਹੈ ਜਿਨ੍ਹਾਂ ਨੇ ਸਾਨੂੰ ਹਰ ਮੁਸ਼ਕਿਲ ਦੌਰ ਵਿੱਚੋਂ ਕੱਢਿਆ ਹੈ ਇਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਜਿਨ੍ਹਾਂ ਨੇ ਸਾਨੂੰ ਮੋਢੀ ਬਣ ਕੇ ਦੁਨੀਆ ਦੀ ਖਾਤਰ ਹਰਫ ਦਾ ਝੰਡਾ ਚੁੱਕਣ ਦੀ ਪ੍ਰੇਰਨਾ ਬਖਸ਼ੀ ਹੈ ਜੇ 3 ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਜੰਮੇ ਜਾਏ ਅੱਗੇ ਇਲਾਕੇ ਤੋਂ ਤੇ ਸਿੰਘੂ ਮੋਰਚਾ ਜਿੱਤੋ ਦੇ ਪਿੱਛੇ ਸਾਡਾ ਸਭ ਤੋਂ ਵੱਡਾ ਕੰਮ ਇਤਿਹਾਸ ਹੈ ਚਲੋ ਇਤਿਹਾਸ ਨੇ ਪ੍ਰੇਰਨਾ ਦਿੱਤੀ ਆ ਜੇ ਇਤਿਹਾਸ ਨੇ ਪ੍ਰੇਰਨਾ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਸਿੰਘੂ ਵਰਗੇ ਮੋਰਚੇ ਜਿੱਤੇ ਨਾ ਜਾ ਸਕਦੇ ਕਿਸਾਨੀ ਮੋਰਚੇ ਜਿੱਤੇ ਨਾ ਜਾ ਸਕਦੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਨ੍ਹਾਂ ਨੇ ਸਾਨੂੰ ਹਰ ਮੁਸ਼ਕਲ ਦੌਰ ਵਿੱਚ ਗੁਜ਼ਰਨ ਦੀ ਪ੍ਰੇਰਨਾ ਬਖਸ਼ੀ ਹੈ ਜਿਨ੍ਹਾਂ ਨੇ ਹਰ ਮੁਸ਼ਕਲ ਦਾ ਦੌਰ ਵਿੱਚ ਸਾਨੂੰ ਉੱਚਾ ਮਿਲ ਕੇ ਮਾਰਨਾ ਤੁਰਨ ਦਾ ਬਲ ਵੀ ਸਿਖਾਇਆ ਕਿਉਂਕਿ ਸਿੱਖ ਦਾ ਜੀਣਾ ਤੇ ਸਿੱਖ ਦੀ ਮੌਤ ਦੋਨੋਂ ਬਾਈਆਂ ਟੁੱਟ ਕੇ ਕਦੇ ਵੀ ਨਹੀਂ ਨਾ ਅੱਜ ਤੱਕ ਹੋਏ ਨੇ ਨਾ ਹੋਣਗੇ ਕਿਉਂਕਿ ਜਿਹਦਾ ਦਿਲ ਵਿੱਚ ਵਸਿਆ ਇਹ ਬੜੀਆਂ ਮੋਹ ਤਲਵਾਰਾਂ ਦੇ ਮੋੜ ਦੇਵੇ ਜਿਹਦੇ ਹੱਡਾਂ 'ਚ ਰੱਜ ਜਾਏ ਮਾਰੀ ਤੋਂ ਆ ਰਿਹਾ ਬੰਦੇ ਤੋੜ ਦੇਵੇ ਜਿਹਦੀ ਸਿਰ 'ਚ ਉੱਡ ਗਿਆ ਇਹ ਮਾਰੀ ਤੋਂ ਨਾ ਕਦੇ ਵੀ ਛੋੜ ਦੇਵੇ ਜਿਹਦੀ ਆਤਮਾ ਵਿੱਚ ਇਹ ਕਰੇ ਵਾਸਾ ਉਹਨੂੰ ਨਾਲ ਪਰਮਾਤਮਾ ਜੋੜ ਦੇਵੇ ਇਹ ਗਿਆਨ ਭੰਡਾਰ ਹੈ ਇਸ ਸਾਡਾ ਇਹ ਧਰਤੀ ਆਕਾਸ਼ ਬ੍ਰਹਮਣ ਸਾਡਾ ਜਿੱਥੇ ਸੰਗਤ ਵਿੱਚ ਇਹਦਾ ਪ੍ਰਕਾਸ਼ ਹੁੰਦਾ ਬਣ ਜਾਂਦਾ ਹੈ ਫਿਰ ਸੱਚਖੰਡ ਸਾਡਾ ਸੱਚਮੁੱਚ ਬਾਣੀ ਦਾ ਸਿੱਖਾਂ ਦੇ ਪ੍ਰੇਰਨਾ ਲਈਏ ਤੇ ਸੋਹਣੀ ਸਮਝ ਕੇ ਹਰ ਸਾਗਰ ਨੂੰ ਸੋਹਣਾ ਲਾਇਆ ਇਤਿਹਾਸ ਦੇ ਬਲੇ ਕਹਿੰਦੇ ਨੇ ਕਿੰਨੇ ਡੂੰਘੇ ਲੱਗੇ ਫੱਟ ਲੱਗ ਸਕੂ ਨਾ ਅੰਦਾਜ਼ਾ ਪਰ ਚੁੱਕੇ ਜੋ ਨਾ ਸੂਰ ਸਰੀਆ ਹੀ ਪੈਦਾ ਕੌਣ ਲੋਏਗਾ ਮਲਮ ਕੌਣ ਕਰੂਗਾ ਖਲਾਸੀ ਕਦੇ ਭੁੱਲਣਾ ਨਹੀਂ ਸਾਨੀ ਜੂਨ 1984 ਕਦੇ ਭੁੱਲਣਾ ਨਹੀਂ ਸਾਨੂੰ ਜੂਨ 1984 ਚੰਦ ਗਿਰਦੀ ਦੇ ਸਿੰਘਾਂ ਪਾਈ ਕਰਨ ਲਈ ਕਾਬੂ ਹੋਈ ਅੰਗਰਾਂ ਦੀ ਫੌਜ 10 ਲੱਖ ਸੀ ਬੇਟਾ 3 ਲੱਖ ਸੀ ਦੇ ਕਾਬੂ ਚੰਦ ਗਿਰਦੀ ਦੇ ਸਿੰਘਾਂ ਲਈ ਕਾਮੇ ਲਈ ਕਾਬੂ ਹੋਈ ਅੰਗਰਾਂ ਦੀ ਫੌਜ 3 ਲੱਖ ਸੀ ਦੇ ਕਾਬੂ ਢਾਹ ਕੇ ਗੋਰਾ ਦਾ ਤਖਤ ਮਾਰੀ ਕਾਰ ਦੇ ਗੰਡਾਸੀ ਕਦੇ ਭੁੱਲਣਾ ਨਹੀਂ ਸਾਨੂੰ ਜੂਨ 1984 ਇਹ ਸਿੱਖਾਂ ਦੀ ਆਜ਼ਾਦੀ ਦੇ ਅਰਥ ਦੇ ਮਾਨੇ ਤੇ ਆਪਣੇ ਹੀ ਦੇਸ਼ ਵਿੱਚ ਹੋ ਗਏ ਬੇਗਾਨੇ ਮਾਰੇ ਗੱਭਰੂ ਹਜ਼ਾਰਾਂ ਘਰਾਂ ਦੀ ਚਤਰਾਸ਼ੀ ਕਦੇ ਭੁੱਲਣਾ ਨਹੀਂ ਸਾਨੂੰ ਜੂਨ 1984 ਕੀ ਬੇਗਾਨਿਆਂ ਤੋਂ ਦੇਸ਼ ਜਿਹੜੇ ਸਦੀਆਂ ਤੋਂ ਵੈਰੀ ਸਾਡੇ ਆਪਣੇ ਹੀ ਆਗੂ ਸੱਟ ਮਾਰ ਗਏ ਹੇਰੀ ਕਰ ਸ਼ੇਰ ਟੋਟੇ ਟੋਟੇ ਪਾਈ ਗਦੜਾਂ ਨੇ ਹਾਸੀ ਕਦੇ ਭੁੱਲਣਾ ਨਹੀਂ ਸਾਨੂੰ ਜੂਨ 1984 ਪਰ ਪੰਜਾਂ ਸਦੀਆਂ ਤੋਂ ਹੋਏ ਰੰਗੀ ਸਹਿਰ ਵੀ ਨਾ ਭੁੱਲੇ ਕਦੇ ਪੰਨੇ ਪੜ੍ਹ ਕੇ ਦੇਖਿਓ ਪੰਜਾਂ ਸਦੀਆਂ ਤੋਂ ਹੋਏ ਰੰਗੀ ਕਹਿਰ ਵੀ ਨਾ ਭੁੱਲੇ ਉਹਦੀ ਦਫਾ ਵੀ ਨਿਭਾਉਣੀ ਸਾਨੂੰ ਵੈਰ ਵੀ ਨਾ ਭੁੱਲੇ ਇਹ ਪੰਜਾਬ ਦਾ ਵਿਰਸਾ ਹੈ ਇਹ ਕਲਗੀ ਧਰ ਦੇ ਮਹਾਨ ਨਾਇਕ ਖਾਲਸਾ ਦਾ ਵਿਰਸਾ ਹੈ ਜਿਹਨੇ ਕੀਤਾ ਹੈ ਸਾਰੇ ਅਸੀਂ ਪਲਕਾਂ ਦੇ ਬਚਾਇਆ ਰਾਜ ਮਲੇਕ ਔਰਲੇ ਨੂੰ 200 ਸਾਲ ਦਾ ਕਰਾਇਆ ਤੇ ਪੰਜਾਬ ਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖਿਆ ਸਿੱਖ ਹਰ ਜ਼ਾਲਮ ਨੂੰ ਸੋਧਾ ਕਿਉਂ ਲਾਉਂਦੇ ਨੇ ਉਹਦੇ ਪਿੱਛੇ ਕਾਰਨ ਕੀ ਹੈ ਜਿਹਨੇ ਕੀਤਾ ਹੈ ਸਾਰੇ ਅਸੀਂ ਪਲਕਾਂ ਤੇ ਬਚਾਇਆ ਰਾਜ ਮਲੇਕ ਔਰਲੇ ਨੂੰ 200 ਸਾਲ ਦਾ ਕਰਾਇਆ ਉਹ ਤਾਂ ਸੀਗਾ ਹੀ ਪੰਜਾਬੀ ਅਸੀਂ ਯਾਰ ਵੀ ਨਾ ਭੁੱਲੇ ਉਹਦੀ ਵਫਾ ਵੀ ਨਿਭਾਉਣੀ ਸਾਨੂੰ ਵੈਰ ਵੀ ਨਾ ਭੁੱਲੇ ਇੱਕ ਜ਼ਰੂਰੀ ਬੇਨਤੀਆਂ ਅਨਾਉਂਸਮੈਂਟ ਕਰਨੀਆਂ ਵੀਰ ਜੀ ਨੇ ਕਿਰਪਾ ਕਰਕੇ ਸਾਨੂੰ ਦੀ ਕਿਰਪਾਲਤਾ ਕਰਨੀ ਜੀ ਹੈਲੋ ਮੇਰੀ ਬੇਨਤੀ ਹੈ ਪ੍ਰੀਮੀਅਰ ਕਬੱਡੀ ਕਲੱਬ ਦੇ ਬੇ ਆਫ ਪਲੈਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦੋਨੋਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਦੇ ਨਾਲ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਉਹਨਾਂ ਦਾ ਕਬੱਡੀ ਦਾ ਪਹਿਲਾ ਮੈਚ ਹੈ ਪ੍ਰੀਮੀਅਰ ਮੈਲਬੌਰਨ ਤੇ ਨਿਊਜ਼ੀਲੈਂਡ ਮੈਂ ਬੇਨਤੀ ਨੂੰ ਦੁਹਰਾ ਦੇਣਾ ਕਿ ਦੋ ਪਲਾਂਟੀ ਤਰੰਗਾ ਦੀ ਜਿਹੜੀ ਕਿ ਟੀਮ ਆ ਉਹ ਇਲਾਕੇ ਦੀ ਉਹ ਕਿਰਪਾ ਕਰਕੇ ਗਰਾਊਂਡ
ਮੈਚ ਤੇ ਇਹ ਬੇਨਤੀ ਆਈ ਸੀ। ਫਿਰ ਮੈਂ ਇਤਿਹਾਸ ਦੇ ਪन्ने ਸਾਂਝੇ ਕਰਾਂ ਕਿ ਜਿਹਨੇ ਕੀਤਾ ਅਹਿਸਾਨ ਅਸੀਂ ਪਲਕਾਂ ਤੇ ਬਿਠਾਇਆ। ਰਾਜ ਮਲੇਕ ਉਹਨਾਂ ਨੂੰ 200 ਸਾਲ ਦਾ ਕਰਾਇਆ। ਉਹ ਤਾਂ ਸੀਗਾ ਹੀ ਪੰਜਾਬੀ ਅਸੀਂ ਗੈਰ ਵੀ ਨਾ ਭੁੱਲੇ ਆਉਂਦੀ ਵਫਾ ਵੀ ਨਿਭਾਉਣੀ ਸਾਨੂੰ ਗੈਰ ਵੀ ਨਾ ਭੁੱਲੇ। ਚੇਤੇ ਸੀਨਿਆਂ ਤੇ ਮੋਰਨਾ ਮਿਲਦਾ ਰੱਖਿਆ। 550 ਸਾਲ ਦੇ ਪੱਲੇ ਪੜ ਕੇ ਵੇਖੋ ਇਤਿਹਾਸ ਤੇ ਮਾਣ ਕਰਕੇ ਵੇਖੋ। ਚੇਤੇ ਸੀਨਿਆਂ ਤੇ ਮੋਰਨਾ ਮਿਲਦਾ ਰੱਖਿਆ। 21 ਸਾਲ ਸਿੰਘਾਂ ਬਦਲਾ ਜਿਉਂਦਾ ਰੱਖਿਆ। ਗੱਡੀ ਚਾੜਨਾ ਫਰੰਗੀ ਉਡ ਵੈਰ ਵੀ ਨਾ ਭੁੱਲੇ ਆਉਂਦੀ ਵਫਾ ਵੀ ਨਿਭਾਉਣੀ ਸਿੰਘਾਂ ਵੈਰ ਵੀ ਨਾ ਭੁੱਲੇ। ਮੇਰੀ ਕੌਮ ਦੀਆਂ ਧੀਆਂ ਜਿਨ੍ਹਾਂ ਕੀਤੀਆਂ ਦੇ ਪੁੱਤ ਸੁੱਖੇ ਜੰਗਿਆਂ ਨਿਚੋੜ ਦਿੱਤੀ ਜ਼ਾਲਮਾਂ ਦੀ ਰੱਤ। ਮੇਰੀ ਕੌਮ ਦੀਆਂ ਧੀਆਂ ਜਿਨ੍ਹਾਂ ਕੀਤੀਆਂ ਦੇ ਪੁੱਤ ਸੁੱਖੇ ਜੰਗਿਆਂ ਨਿਚੋੜ ਦਿੱਤੀ ਜ਼ਾਲਮਾਂ ਦੀ ਰੱਤ। ਲੱਗੇ ਤਖਤਾਂ ਤੇ ਗੋਲੀਆਂ ਦੇ ਖੈਰ ਵੀ ਨਾ ਭੁੱਲੇ। ਕੌੜੀ ਗੋਡੀਆਂ ਨੂੰ ਗੋਲੀਆਂ ਦੀ ਖੈਰ ਵੀ ਨਾ ਭੁੱਲੇ। ਚੇਤੇ ਰੱਖਿਆ ਬਿਆਨ ਤੋੜ ਵੈਰ ਵੀ ਨਾ ਭੁੱਲੇ ਆਉਂਦੀ ਵਫਾ ਵੀ ਨਿਭਾਉਣੀ ਵਫਾ ਵੀ ਨਿਭਾਉਣੀ ਸਾਨੂੰ ਵੈਰ ਵੀ ਨਾ ਭੁੱਲੇ। ਇਸ ਇਤਿਹਾਸਕ ਸੱਚ ਦਾ ਵਰਣਨ ਮਨਦੀਪ ਸਿੰਘ ਭਹੀਰ ਦਾ ਢਾਡੀ ਜੱਥਾ ਗੁਰਦੀਪ ਸਿੰਘ ਸਹਾਰ ਕਰਮਜੀਤ ਸਿੰਘ ਮਾਣੇਵਾਲ ਅਤੇ ਸੌਂਜੀ ਮਾਸਟਰ ਸੰਦੀਪ ਸਿੰਘ ਬੱਲੋਵਾਲੀਆ ਹੈ ਉਹ ਕਰਦੇ ਜਾ ਰਹੇ ਨੇ। जिनसे सुखे भी आँख बीच रड़ के रब मन सीने बीच पड़ के जिनसे सुखे भी आँख बीच रड़ के रब मन सीने बीच पड़ के
ਮੱਥਾ ਜਿਹੜੇ ਵੀ ਸਿੰਘਾਂ ਦੇ ਨਾਲ ਲਾ ਸਿੱਖ ਸਰਬੱਤਾ ਭਲਾ ਮੰਗਦੇ ਨੇ ਪਰ ਆਪਣੀ ਆੜਕ ਨਾਲ ਸਮਝੌਤਾ ਕਰਕੇ ਨਹੀਂ। ਕੋਈ ਪੜ੍ਹ ਕੇ ਤਾਂ ਦੇਖੇ ਇਤਿਹਾਸ ਸਾਡਾ ਜ਼ੁਲਮ ਸਾਹਮਣੇ ਹਨ ਛਾਪੀਆਂ ਪਾਉਂਦੇ ਰਹੇ ਦੁਨੀਆਂ ਸੁੱਖਾਂ ਦੀ ਨੀਂਦਰ ਸਦਾ ਸੌਂਦੇ ਸਿਰ ਤੇਜ਼ਾਂ ਦੀਆਂ ਛਾਵਾਂ ਮਾਰਦੇ ਰਹੇ ਜਿਹੜੇ ਮੌਤ ਤੋਂ ਬਿਨਾਂ ਨਹੀਂ ਡਰਦੀ ਉਹ ਵੀ ਪਿੱਛ ਕਰਕੇ ਹੀ ਜਾਣਦੇ ਰਹੇ ਜਦੋਂ ਕਦੇ ਮਜ਼ਲੂਮ ਤੇ ਭਿੜ ਪੈਂਦੀ ਪਹਿਲਾਂ ਖਾਲਸੇ ਫਰਜ਼ ਪਹਿਚਾਣਦੇ ਰਹੇ ਪਰ ਇਹਨੂੰ ਸਿੱਖਾਂ ਦੀ ਕਮਜ਼ੋਰੀ ਨਾਲ ਸਮਝ ਲੈਣਾ ਕਿ ਗੱਲ ਮੁਹੱਬਤ ਦੀ ਤੋੜਨਾ ਹੀ ਜਾਣਦੇ ਹਾਂ ਰੰਗ ਜਦੋਂ ਕੋਈ ਆੜਖ ਤੇ ਵਾਰ ਕਰਦਾ ਸਿੰਘ ਭਾਜੀਆਂ ਮੋੜਨਾ ਨਹੀਂ ਜਾਣਦੇ ਹਾਂ ਇਹ ਇਤਿਹਾਸ ਦੇ ਪੰਨੇ ਨੇ ਜਿਨ੍ਹਾਂ ਨੇ ਸਾਨੂੰ ਸਦੀਆਂ ਤੋਂ ਸਰਵਉੱਚਾ ਕਰਕੇ ਮਾਣ ਨਾਲ ਤੁਰਨ ਦਾ ਬਲ ਸਿਖਾਇਆ ਆਪ ਸਮਝੀਆਂ ਸੰਗਤਾਂ ਨੇ ਜੋੜ ਮੇਲੇ ਦੇ ਰੂਪ ਵਿੱਚ ਇਤਿਹਾਸਕ ਪ੍ਰਸੰਗ ਨੂੰ ਸਰਵਣ ਕੀਤਾ ਬਹੁਤ ਸਾਰੇ ਵੀਰਾਂ ਵੱਲੋਂ ਮਾਣ ਵੀ ਭੇਜਿਆ ਗਿਆ ਸਭਨਾਂ ਦਾ ਧੰਨਵਾਦ ਹੈ ਸਭ ਨੂੰ ਸਭ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਇਤਿਹਾਸ ਦੇ ਬੱਚੇ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਣ ਤੇ ਆਪਣੇ ਸ਼ਹੀਦਾਂ ਦੇ ਮਹਾਨਾਇਕਾਂ ਦੇ ਉਹਨਾਂ ਹੋਏ ਖੂਨ ਅਸੀਂ ਕਿਤੇ ਧੀਏ ਨਾ ਇਹ ਸਾਨੂੰ ਮਹਾਰਾਜ ਤੋਂ ਭੀਖ ਬਖਸ਼ਾ ਸੱਚੇ ਪਾਤਸ਼ਾਹ ਤੋਂ ਭੀਖ ਬਖਸ਼ਣ ਇਹਨਾਂ ਦਾ ਕਹਿੰਦਾ ਹੋਇਆ ਦਾਸ ਮਨਦੀਪ ਸਿੰਘ ਧੀਰ ਸਾਥੀ ਗੁਰਦੀਪ ਸਿੰਘ ਸਹੌਰ ਕਰਮ ਸਿੰਘ ਮਾਣੇਵਾਲ ਤੇ ਸਰਬਜੀਤ ਰਾਵਤ ਸੰਦੀਪ ਸਿੰਘ ਬੱਲੋਵਾਲ ਖੜੇ ਸਾਨੂੰ ਪਾਉਣੇ ਹਾਂ ਭੁੱਲਾਂ ਦੀ ਬਖਸ਼ੋ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਲਾੜੀ ਹੈ ये बैकग्राउंड से लेके करिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਮਨਦੀਪ ਸਿੰਘ ਜੀ ਰੰਗੇ ਪੀਣ ਵਾਲੇ ਛੇਲ ਨਹੀਂ ਬਟਨ ਟੱਪਣਾ ਜੋ ਚੇਚੇ ਤੌਰ ਤੇ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਤੇ ਆਏ ਹੋਏ ਹਨ। ਬਾਹਰ ਟੱਪਣਾ ਪਿਛਲੇ ਹਫ਼ਤੇ ਗੁਰਦੁਆਰਾ ਸਿੱਖ ਸੈਂਟਰ ਪਾਰਕਲੀ ਵਿਖੇ ਸਿਡਨੀ ਵਿਖੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਇਸ ਤੋਂ ਉਪਰੰਤ ਇਹਨਾਂ ਦਾ 3 ਮਹੀਨੇ ਦਾ ਟੂਰ ਇਸ ਆਸਟ੍ਰੇਲੀਆ ਦੀ ਧਰਤੀ ਤੇ ਹੈ। ਸੋ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਜੋ ਦੀਵਾਨ ਹਨ ਉਹਨਾਂ ਦੀਵਾਨਾਂ ਤੋਂ ਲਾਹਾ ਪ੍ਰਾਪਤ ਕੀਤਾ ਜਾ ਸਕੇ। ਸੋ ਇਹ ਗਿਫਟ ਅੱਜ ਸ਼ਾਮ ਨੂੰ 6 ਤੋਂ 7:30 ਵਜੇ ਤੱਕ ਆਪ ਸਰਬ ਸੰਗਤਾਂ ਦੇ ਨਾਲ ਗੁਰੂ ਪਿਆਰ ਦੀ ਸਾਂਝ ਪਾਉਣਗੇ ਤੇ ਕੱਲ ਸ਼ਾਮ ਨੂੰ ਵੀ ਗੁਰਦੁਆਰਾ ਸਿੰਘ ਸਭਾ ਗ੍ਰੰਥ ਵਿਖੇ ਸਰਬ ਸੰਗਤਾਂ ਨੂੰ ਨਿਹਾਲ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਸ਼ਪਾਲ ਹੇਰ ਇੰਡੋਸ ਟੀਵੀ ਤੋਂ ਤੇ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਗ੍ਰਿਫਤ ਜਿੱਥੇ ਕਿ 26ਵਾਂ ਸ਼ਹੀਦੀ ਟੂਰਨਾਮੈਂਟ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੀਆਂ ਸੰਗਤਾਂ ਹੁਮਾ ਕੇ ਇੱਥੇ ਪਹੁੰਚ ਚੁੱਕੀਆਂ ਨੇ। ਕਬੱਡੀ ਦਾ ਮੈਚ ਵੀ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ। ਤੁਸੀਂ ਸੰਗਤਾਂ ਦਾ ਹੜ ਵੀ ਦੇਖ ਸਕਦੇ ਹੋ। ਇੱਧਰ ਮੇਰੇ ਸੱਜੇ ਹੱਥ 'ਤੇ ਲੰਗਰ ਚੱਲ ਰਿਹਾ ਹੈ ਤੇ ਜਿਹਦੇ ਵਿੱਚ ਸੰਗਤਾਂ ਦੇ ਵੱਲੋਂ ਲੰਗਰ ਤਿਆਰ ਕੀਤਾ ਗਿਆ ਹੈ। ਬਹੁਤ ਸਾਰੀਆਂ ਸੰਗਤਾਂ ਜਾ ਕੇ ਛਕ ਰਹੀਆਂ ਨੇ। ਅਜੇ ਕਾਫੀ ਲੋਕ ਆ ਰਹੇ ਨੇ ਤੇ ਅਸੀਂ ਜਦੋਂ ਵੀ ਕਬੱਡੀ ਸ਼ੁਰੂ ਹੁੰਦੀ ਹੈ ਤੁਹਾਡੇ ਲਈ ਕਬੱਡੀ ਦਾ ਮੈਚ ਲੈ ਕੇ ਆ ਰਹੇ ਹਾਂ ਤੇ ਬਾਕੀ ਅਸੀਂ ਤੁਹਾਨੂੰ ਤੁਰ ਫਿਰ ਕੇ ਦਿਖਾਉਂਦੇ ਹਾਂ ਕਿ ਕਿਹੋ ਜਿਹਾ ਮਾਹੌਲ ਹੈ, ਕਿਹੋ ਜਿਹਾ ਮੇਲਾ ਹੈ, ਕਿੱਥੋਂ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ। ਹਰ ਪਾਸੇ ਕਿਸੇ ਪਾਸੇ ਢਾਡੀ ਲੱਗੇ ਹੋਏ ਹਨ, ਕਿਸੇ ਪਾਸੇ ਦੂਸਰੀਆਂ ਸੰਗਤਾਂ ਕੀਰਤਨ ਕਰ ਰਹੀਆਂ ਨੇ। ਸ਼ੋਪਾਂ ਦੁਕਾਨਾਂ ਬਹੁਤ ਹੀ ਸੋਹਣਾ ਇੱਕ ਵਧੀਆ ਮਾਹੌਲ ਬਣਿਆ ਹੋਇਆ ਇੱਥੇ। ਅਗਰ ਸਾਡੇ ਕੁਝ ਵੀਰ ਭੈਣਾਂ ਸਾਡੀਆਂ ਸੰਗਤਾਂ ਗਿਰਫਤ ਆ ਚੁੱਕੀਆਂ ਨੇ ਹਜੇ ਇੱਥੇ ਗਰਾਊਂਡ ਦੇ ਵਿੱਚ ਨਹੀਂ ਪਹੁੰਚੀਆਂ, ਉਹਨਾਂ ਨੂੰ ਵੀ ਸਾਡਾ ਇਹ ਕਹਿਣਾ ਕਿ ਹੁਣ ਰੌਣਕ ਵੱਧ ਚੁੱਕੀ ਹੈ, ਤੁਸੀਂ ਵੀ ਆਓ ਰੌਣਕ ਦਾ ਹਿੱਸਾ ਬਣੋ ਤੇ ਛੇਤੀ ਤੋਂ ਛੇਤੀ ਕਬੱਡੀ ਦਾ ਮੈਚ ਹੈ ਟੂਰਨਾਮੈਂਟ ਉਹ ਸ਼ੁਰੂ ਹੋਣ ਜਾ ਰਿਹਾ। ਬੱਲੇ ਕੀ ਹਾਲ ਚਾਲ ਆ? ਪਛਾਣਿਆ ਕਿ ਨਹੀਂ? ਨਹੀਂ ਪਛਾਣਿਆ ਨਹੀਂ ਪਰ ਗੋਪੀ, ਪਰਮਜੀਤ, ਸੁਖਜਿੰਦਰ। ਬੱਲੇ ਤੇਰਾ ਕੀ ਹਾਲ ਚਾਲ ਆ? ਠੀਕ ਠੀਕ ਹੈ, ਤੁਸੀਂ ਸੁਣਾਓ? ਚੜ੍ਹਦੀ ਗੱਲ ਆ। ਮੈਂ ਕਿਹਾ ਲੱਗਦੇ ਤਾਂ ਭਾਲ ਸਤਿ ਸ਼੍ਰੀ ਅਕਾਲ। ਪੇ ਚੈਨਲ ਦੇਖਿਆ। ਹਾਂਜੀ ਪਿਛਲੇ ਸਾਲ ਨਹੀਂ ਸੀ ਆਇਆ ਨਾ। ਹਾਂਜੀ ਹਾਂ ਮੈਂ ਸਪਾਲ ਨਹੀਂ ਲਵੀ ਜੋ ਮੈਂ ਕਹਿੰਦੇ ਨਾ ਉਹ ਕੱਟ ਕਰਨਾ ਆ ਲਵੀ ਨਹੀਂ ਕੱਟਣਾ ਆ।